ਬੀਬੀ ਕਰਨਜੋਤ ਕੌਰ ਜੀ, ਕਿਉਂਕਿ ਤੁਹਾਨੂੰ ਤਿਰੰਗੇ ਦੇ ਨਾਲ ਮੋਹ ਹੈ। ਤੁਹਾਡੇ ਮੈਂ ਐਗਜ਼ੈਕਟ ਕੋਟ ਕੱਢੀ ਹੈ ਜੋ ਤੁਸੀਂ ਕਿਹਾ ਕਿ ਸਾਡੀ ਪਹਿਚਾਨ ਭਾਰਤ ਨਾਲ ਹੀ ਹੈ। ਤੁਹਾਡੀ ਹੋਏਗੀ ਜੀ ਸਦਕੇ ਤੁਸੀਂ ਸਣੇ ਟੱਬਰ ਜਮਨਾ ਪਾਰ ਜਾ ਕੇ ਰਿਓ ਭਾਰਤ ਦੇ ਨਾਲ, ਤੁਹਾਡੀ ਪਛਾਣ ਉਹਨਾਂ ਨਾਲ ਹੈ। ਤੁਹਾਡੇ ਨਾਨਾ ਜੀ ਦੀ ਮੈਂ ਯਾਦ ਦਹਾਨੀ ਕਰਵਾਵਾਂ ਕਿ ਉਹਨਾਂ ਵੱਲੋਂ ਭੇਜੇ ਦੋਵੇਂ ਹੀ ਮੈਂਬਰ ਸਰ ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ, ਜਿਹੜੇ ਕਾਂਸਟੀਟਿਊਂਟ ਅਸੈਂਬਲੀ 'ਚ ਸੀ, ਜਦੋਂ ਸਿੱਖਾਂ ਦੀ ਮਜ਼ਹਬ ਦੇ ਤੌਰ ਦੇ ਉੱਤੇ ਵੀ ਪਛਾਣ ਜਿਹੜੀ ਹੈ ਉਹ ਹਿੰਦੂਆਂ ਦੇ ਵਿੱਚ ਜਜ਼ਬ ਕਰ ਦਿੱਤੀ ਗਈ। ਆਰਟੀਕਲ 25(b) ਦੇ ਥੱਲੇ ਇਹਨਾਂ ਦੋਨੋਂ ਨੁਮਾਇੰਦਿਆਂ ਨੇ ਖਲੋ ਕੇ ਕਾਂਸਟੀਟਿਊਂਟ ਅਸੈਂਬਲੀ 'ਚ ਕਿਹਾ, ਦਿਸ ਇਜ਼ ਬਿਟਰੀਅਲ ਆਫ ਦ ਸਿੱਖਸ, this is betrayal of the promises made to the Sikhs, we reject this constitution। ਇਹ ਸਿੱਖਾਂ ਨਾਲ ਗੱਦਾਰੀ ਹੈ, ਸਾਡੇ ਨਾਲ ਕੀਤੇ ਇਕਰਾਰਾਂ ਦੀ ਜਿਹੜੀ ਹੈ ਉਹ ਉਸ ਤੋਂ ਮੁਕਰਨਾ, ਔਰ ਅਸੀਂ ਇਸ ਆਇਨ ਨੂੰ, ਇਸ ਕਨਸਟੀਟਿਊਸ਼ਨ ਨੂੰ, ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ, ਨਕਾਰਦੇ ਹਾਂ, ਔਰ ਉਹਨਾਂ ਨੇ ਉਹਦੇ ਉੱਤੇ ਦਸਤਖਤ ਨਹੀਂ ਸੀ ਕੀਤੇ। ਸੋ ਸਾਡਾ ਮੁਲਕ ਤਾਂ ਨਾ ਹੋਇਆ। ਆਪਣੇ ਨਾਨਾ ਜੀ ਦੀ ਸਟੇਟਮੈਂਟਾਂ ਕੱਢ ਲਓ ਕਿ ਜਿੱਦਣ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਜਾ ਰਿਹਾ ਸੀ, ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਸੀ ਕਿ ਸਿੱਖ ਇਹ ਸਾਡੇ ਨਾਲ ਧੋਖਾ ਦਿਵਸ ਹੈ, ਸਿੱਖ ਇਹਨੂੰ ਧੋਖਾ ਦਿਵਸ, ਕਾਲੇ ਦਿਵਸ ਵਜੋਂ ਮਨਾਉਣ, ਔਰ ਹਰ ਸਿੱਖ ਆਪਣੇ ਘਰ ਦੇ ਬਾਹਰ ਕਾਲਾ ਝੰਡਾ ਲਾਏ, ਕਾਲੀਆਂ ਦਸਤਾਰਾਂ ਸਜਾਓ ਔਰ ਕਾਲੀਆਂ ਚੁੰਨੀਆਂ ਬੀਬੀਆਂ ਲੈਣ। ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜੀ ਤੁਸੀਂ ਸਿੱਖੀ ਕਰਦੇ ਹੋ, ਹੁਣ ਭਾਰਤ ਦੇਸ਼ ਹੈ, ਤੁਸੀਂ ਇਹ ਦੱਸੋ ਕਿ ਸਿੱਖਾਂ ਲਈ ਧਰਮ ਪਹਿਲਾਂ ਹੈ ਕਿ ਦੇਸ਼ ਪਹਿਲਾਂ ਹੈ? ਮਾਸਟਰ ਤਾਰਾ ਸਿੰਘ ਤੁਹਾਡੇ ਨਾਨਾ ਜੀ ਨੇ ਕਿਹਾ ਕਿ ਸਿੱਖਾਂ ਲਈ ਧਰਮ ਪਹਿਲਾਂ। ਜੇ ਦਿੱਲੀ ਵਾਲਿਆਂ ਨੂੰ ਤੁਹਾਡੇ ਖਾਲਸਾਈ ਝੰਡੇ ਤੋਂ ਪ੍ਰੋਬਲਮ ਹੈ ਤੇ ਤੁਹਾਡੇ ਅੰਦਰ ਐਡਾ ਕਿਹੜਾ ਤਿਰੰਗੇ ਦਾ ਹੇਜ ਜਾਗਿਆ ਹੋਇਆ ਵੀ ਤਿਰੰਗਾ ਲਹਿਰਾਏ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ? ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਆਪਣੇ ਬਿਆਨ ਨਾਲ ਵਿਵਾਦਾਂ ਵਿੱਚ ਘਿਰੇ ਹੋਏ ਹਨ। ਸੋ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਸਾਡੀ ਪਹਿਚਾਣ ਭਾਰਤ ਨਾਲ ਹੀ ਹੈ। ਨਿਸ਼ਾਨ ਸਾਹਿਬ ਦੀ ਤੁਲਨਾ ਮੁਲਕ ਦੇ ਰਾਸ਼ਟਰੀ ਤਿਰੰਗੇ ਝੰਡੇ ਨਾਲ ਨਹੀਂ ਕਰਨੀ ਚਾਹੀਦੀ। ਬੀਬੀ ਜੀ ਦੇ ਇਸ ਤਰਕ ਵਿੱਚ ਕਿੰਨੀ ਕੁ ਜਾਣ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਬੀ ਕਰਨਜੋਤ ਕੌਰ ਸੀਨੀਅਰ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਡਾਕਟਰ ਰਜਿੰਦਰ ਕੌਰ ਜਿਹੜੀ ਅਕਾਲੀ ਦਲ ਵੱਲੋਂ ਲੰਬਾ ਵਕਤ ਰਾਜ ਸਭਾ ਦੀ ਮੈਂਬਰ ਰਹੀ, ਉਹਨਾਂ ਦੀ ਡਾਟਰ ਨੇ। ਅੱਛਾ। ਔਰ 20ਵੀਂ ਸਦੀ ਦੇ ਪਹਿਲੇ ਅੱਧ ਤੋਂ ਸ਼ੁਰੂ ਕਰਕੇ ਗੁਰਦੁਆਰਾ ਸੁਧਾਰ ਲਹਿਰ ਤੋਂ 1967 ਤੱਕ ਲਗਭਗ ਅੱਧੀ ਸਦੀ ਜਿਹੜੀ ਸਿੱਖ ਕੌਮ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹਰ ਦੌਰ 'ਚੋਂ ਗੁਜ਼ਰੀ, 47 ਦੇ ਕਮਜ਼ੋਰੀ ਦੇ ਦੌਰ 'ਚੋਂ ਵੀ, ਮਾਸਟਰ ਤਾਰਾ ਸਿੰਘ ਉਹਨਾਂ ਦੀ ਦੋਤੀ ਹੈ। ਮਾਸਟਰ ਤਾਰਾ ਸਿੰਘ ਦੀ ਡਾਟਰ ਰਜਿੰਦਰ ਕੌਰ ਤੇ ਰਜਿੰਦਰ ਕੌਰ ਦੀ ਡਾਟਰ ਕਿਰਨਜੋਤ ਕੌਰ। ਹਾਲਾਂ ਕਦੇ ਕਦੇ ਬੀਬੀ ਸਿਆਣੀਆਂ ਗੱਲਾਂ ਵੀ ਕਰਦੀ ਹੈ, ਪਰ ਬਹੁਤ ਵਾਰ ਜਦੋਂ ਐਨ ਕੋਈ ਜਿਹੜਾ ਅਖਾੜਾ ਭਖਿਆ ਹੁੰਦਾ ਹੈ ਤੇ ਪਤਾ ਨਹੀਂ ਕੁਛ ਦਾ ਸੁਭਾਅ ਦਾ ਹਿੱਸਾ ਹੁੰਦਾ ਹੈ, ਜਾਂ ਕਈਆਂ ਦੀ ਸਮਝ ਹੋਣੀ ਹੁੰਦੀ ਹੈ, ਜਾਂ ਕਈਆਂ ਨੂੰ ਐਂ ਲੱਗਦਾ ਹੁੰਦਾ ਹੈ ਕਿ ਜੇ ਅਸੀਂ ਵੀ ਉਹੀ ਗੱਲ ਕਰੀਏ ਜੋ ਬਾਕੀ ਕਰ ਰਹੇ ਨੇ ਤਾਂ ਸਾਡੀ ਖਬਰ ਨਹੀਂ ਬਣਨੀ, ਪਤਾ ਨਹੀਂ ਖਬਰ ਬਣਾਉਣ ਲਈ ਹੈ। ਪਰ ਇਹ ਇਸ ਕਿਸਮ ਦੀਆਂ ਗੱਲਾਂ ਬੀਬੀ ਕਰਦੀ ਹੈ। ਔਰ ਇੱਕ ਅੱਧੀ ਵਾਰ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ 2017-18 'ਚ ਜਦੋਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਦੇ ਉੱਤੇ ਬੀਬੀ ਜੀ ਵੀ ਆਏ ਹੋਏ ਸੀ, ਔਰ ਸ਼ਾਮ ਦਾ ਦੀਵਾਨ ਉੱਥੇ ਵੀ ਉਹਨਾਂ ਨੇ ਇਸ ਕਿਸਮ ਦਾ ਹੀ ਕੋਈ ਕੀਤਾ। ਔਰ ਕੁਦਰਤੀ ਉਸ ਤੋਂ ਬਾਅਦ ਮੇਰੀ ਬੋਲਣ ਦੀ ਵਾਰੀ ਸੀ, ਔਰ ਫਿਰ ਬੀਬੀ ਜੀ ਲਈ ਦੀਵਾਨ 'ਚ ਬਹਿਣਾ ਔਖਾ ਹੋ ਗਿਆ ਸੀ। ਉੱਠ ਕੇ ਫਿਰ ਉਹ ਜਿਹੜਾ ਅੱਧ ਪਜੱਦ ਜਿਹੜਾ ਹੈ ਉਹ ਪਸੀਨਾ ਪੂੰਝਦਿਆਂ ਬੀਬੀ ਜੀ ਬਾਹਰ ਹੀ ਨਿਕਲੇ। ਹੁਣ ਕਾਰਨ ਇਹ ਹੈ ਵੀ ਅਸੀਂ ਸਮਝਦੇ ਹਾਂ ਕਿ ਵੀ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਕਿਸੇ ਇਸ਼ੂ 'ਤੇ, ਲੇਕਿਨ ਜਦੋਂ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਹੀ ਇਸ ਕਿਸਮ ਦੀ ਕੋਈ ਗੱਲ ਕਰੋ ਜਿਹੜੀ ਬਿਲਕੁਲ ਕਾਨਸੈਪਟ ਦੇ ਆਪੋਜ਼ਿਟ ਜਾਂਦੀ ਹੋਏ, ਤੇ ਫਿਰ ਅਫਸੋਸ ਵੀ ਹੁੰਦਾ ਹੈ। ਤੇ ਕਈ ਵਾਰ ਜਿਹੜਾ ਹੈ ਉਹ ਹੁਣ ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਇਹ ਵੀ ਹੁੰਦਾ ਹੈ ਕਿ ਭਾਈ ਨਹੀਂ, ਇਹ ਵਾਕਈ ਤੁਸੀਂ ਫਿਟਕਾਰੇ ਹੋਏ ਹੋ, ਤੁਹਾਡੇ 'ਤੇ ਲਾਨਤ ਹੈ, ਜਾਂ ਗੁਰੂ ਦੀ ਫਿਟਕਾਰ ਹੈ ਕਿ ਵੀ ਤੁਹਾਡੇ ਤੋਂ ਠੀਕ ਗੱਲ ਤੁਹਾਡੇ ਮੂੰਹੋਂ ਨਹੀਂ ਨਿਕਲਦੀ।
ਹੁਣ ਮੈਂ ਬੀਬੀ ਕਰਨਜੋਤ ਕੌਰ ਨੂੰ ਉਹਨਾਂ ਦੇ ਨਾਨੇ ਤੋਂ ਹੀ ਗੱਲ ਸ਼ੁਰੂ ਕਰਾਂ, ਮਾਸਟਰ ਤਾਰਾ ਸਿੰਘ, ਕਿ 47 ਦੇ ਦੌਰ 'ਚ ਉਹਨਾਂ ਦਾ ਕੀ ਰੋਲ ਹੈ ਜਾਂ ਉਹਨਾਂ ਦੀ ਕਿੰਨੀ ਵੱਡੀ ਗਲਤੀ ਨੇ ਕੌਮ ਨੂੰ ਕਿਵੇਂ ਇੱਕ ਗੁਲਾਮੀ 'ਚੋਂ ਫਰੰਗੀ ਦੀ ਕੱਢ ਕੇ ਦੂਸਰੀ 'ਚ ਲਿਆਂਦਾ। ਇਸ ਬਾਰੇ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਹੋਰਾਂ ਦੀ ਲਿਖਤ ਉਸ ਤੋਂ ਵੱਡੀ ਕੋਈ ਹੋਰ ਟੈਸਟੀਮਨੀ ਨਹੀਂ ਹੈ ਜੀ। ਔਰ ਜੇ ਤੁਸੀਂ ਇਨਸਾਫ ਕਰੋ ਈਵਨ ਉਹਨਾਂ ਦੇ ਨਾਲ ਵੀ ਕਿ ਭਾਈ 47 ਤੋਂ ਬਾਅਦ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਭਾਈ ਇਹ ਬਹੁਤ ਵੱਡੀ ਗਲਤੀ ਹੋਈ, ਔਰ ਉਹਨਾਂ ਦੀ ਕਮਾਂਡ ਦੇ ਵਿੱਚ ਹੀ ਜਿਹੜੇ 2 ਮੈਂਬਰ ਕਨਸਟੀਟਿਊਐਂਟ ਅਸੈਂਬਲੀ ਦੇ ਸੀ ਜਦੋਂ ਭਾਰਤ ਦਾ ਸੰਵਿਧਾਨ 47-48 ਤੋਂ 1950 ਤੱਕ ਬਣ ਰਿਹਾ ਸੀ, ਸਰਦਾਰ ਹੁਕਮ ਸਿੰਘ ਔਰ ਸਰਦਾਰ ਭੁਪਿੰਦਰ ਸਿੰਘ ਮਾਨ, ਇਹ ਅਕਾਲੀ ਦਲ ਦੇ ਨੁਮਾਇੰਦੇ ਕਨਸਟੀਟਿਊਐਂਟ ਅਸੈਂਬਲੀ ਸੀ। ਬੀਬੀ ਕਰਨਜੋਤ ਕੌਰ ਜੀ, ਕਿਉਂਕਿ ਤੁਹਾਨੂੰ ਤਿਰੰਗੇ ਦੇ ਨਾਲ ਮੋਹ ਹੈ, ਤੁਹਾਡੇ ਮੈਂ ਐਗਜ਼ੈਕਟ ਕੋਟ ਕੱਢੀ ਹੈ ਜੋ ਤੁਸੀਂ ਕਿਹਾ ਕਿ ਸਾਡੀ ਪਹਿਚਾਨ ਭਾਰਤ ਨਾਲ ਹੀ ਹੈ, ਤੁਹਾਡੀ ਹੋਏਗੀ ਜੀ ਸਦਕੇ ਤੁਸੀਂ ਸਣੇ ਟੱਬਰ ਜਮਨਾ ਪਾਰ ਜਾ ਕੇ ਰਿਓ ਭਾਰਤ ਦੇ ਨਾਲ, ਤੁਹਾਡੀ ਪਛਾਣ ਉਹਨਾਂ ਨਾਲ ਹੈ। ਫਿਰ ਇਹ ਕਹਿਣਾ ਕਿ ਨਿਸ਼ਾਨ ਸਾਹਿਬ ਦੀ ਤੁਲਨਾ ਮੁਲਕ ਦੇ ਰਾਸ਼ਟਰੀ ਤਿਰੰਗੇ ਝੰਡੇ ਨਾਲ ਨਹੀਂ ਕਰਨੀ ਚਾਹੀਦੀ। ਪਹਿਲੀ ਗੱਲ ਕਿ ਮੁਲਕ ਸੰਵਿਧਾਨ ਦੇ ਨਾਲ ਬਣਿਆ ਹੁੰਦਾ ਹੈ। ਹੁਣ ਤੁਹਾਡੇ ਨਾਨਾ ਜੀ ਦੀ ਮੈਂ ਯਾਦ ਦਹਾਨੀ ਕਰਵਾਵਾਂ ਕਿ ਉਹਨਾਂ ਵੱਲੋਂ ਭੇਜੇ ਦੋਵੇਂ ਹੀ ਮੈਂਬਰ ਸਰ ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ ਜਿਹੜੇ ਕਨਸਟੀਟਿਊਐਂਟ ਅਸੈਂਬਲੀ 'ਚ ਸੀ, ਜਦੋਂ ਸਿੱਖਾਂ ਦੀ ਮਜ਼ਹਬ ਦੇ ਤੌਰ ਦੇ ਉੱਤੇ ਵੀ ਪਛਾਣ ਜਿਹੜੀ ਹੈ ਉਹ ਹਿੰਦੂਆਂ ਦੇ ਵਿੱਚ ਜਜ਼ਬ ਕਰ ਦਿੱਤੀ ਗਈ। ਆਰਟੀਕਲ 25(b) ਦੇ ਥੱਲੇ ਇਹਨਾਂ ਦੋਨੋਂ ਨੁਮਾਇੰਦਿਆਂ ਨੇ ਖਲੋ ਕੇ ਕਨਸਟੀਟਿਊਐਂਟ ਅਸੈਂਬਲੀ 'ਚ ਕਿਹਾ, ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, this is betrayal of the promises made to the Sikhs, we reject this constitution। ਕਿ ਇਹ ਸਿੱਖਾਂ ਨਾਲ ਗੱਦਾਰੀ ਹੈ, ਸਾਡੇ ਨਾਲ ਕੀਤੇ ਇਕਰਾਰਾਂ ਦੀ ਜਿਹੜੀ ਹੈ ਉਹ ਉਸ ਤੋਂ ਮੁਕਰਨਾ, ਔਰ ਅਸੀਂ ਇਸ ਆਇਨ ਨੂੰ, ਇਸ ਕਨਸਟੀਟਿਊਸ਼ਨ ਨੂੰ, ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ, ਨਕਾਰਦੇ ਹਾਂ, ਔਰ ਉਹਨਾਂ ਨੇ ਉਹਦੇ ਉੱਤੇ ਦਸਤਖਤ ਨਹੀਂ ਸੀ ਕੀਤੇ। ਸੋ ਸਾਡਾ ਮੁਲਕ ਤਾਂ ਨਾ ਹੋਇਆ, ਬਿਲਕੁਲ, ਕਿਉਂਕਿ ਮੁਲਕ ਤਾਂ ਕਨਸਟੀਟਿਊਸ਼ਨ ਨਾਲ ਹੁੰਦਾ ਹੈ। ਵੱਖਰੀ ਗੱਲ ਹੈ ਬਾਅਦ 'ਚ ਹੁਕਮ ਸਿੰਘ ਸਪੀਕਰ ਰਿਹਾ ਜਾਂ ਭੁਪਿੰਦਰ ਸਿੰਘ ਮਾਨ ਕੀ ਰਿਹਾ ਕੀ ਨਹੀਂ ਰਿਹਾ, ਲੇਕਿਨ ਗੱਲ ਸਿਧਾਂਤਕ ਹੈ। ਔਰ ਜਦੋਂ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਡੀ ਫੈਕਟੋ ਅਸੀਂ ਫਸ ਗਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੜ ਰਹੇ ਹਾਂ ਉਹਨਾਂ ਤੋਂ ਨਿਕਲਣ ਦੇ ਲਈ। ਡੀ ਜੂਰਿਸ ਦਾ ਅਸੀਂ ਹਿੱਸਾ ਹੀ ਨਹੀਂ, ਅਸੀਂ ਮੰਨਿਆ ਨਹੀਂ। ਫਿਰ ਬੀਬੀ ਕਰਨਜੋਤ ਕੌਰ ਜੀ, ਤੁਸੀਂ ਤਾਂ ਹੁਣ 75 ਸਾਲ ਬਾਅਦ ਤਿਰੰਗੇ ਦੀ ਐਡਵੋਕੇਸੀ ਕਰ ਰਹੇ ਹੋ। ਆਪਣੇ ਬਾਪੂ ਜੀ, ਆਪਣੇ ਨਾਨਾ ਜੀ ਦੀ ਸਟੇਟਮੈਂਟਾਂ ਕੱਢ ਲਓ ਕਿ ਜਿੱਦਣ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਜਾ ਰਿਹਾ ਸੀ, ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਸੀ ਕਿ ਸਿੱਖ ਇਹ ਸਾਡੇ ਨਾਲ ਧੋਖਾ ਦਿਵਸ ਹੈ, ਸਿੱਖ ਇਹਨੂੰ ਧੋਖਾ ਦਿਵਸ, ਕਾਲੇ ਦਿਵਸ ਵਜੋਂ ਮਨਾਉਣ, ਔਰ ਹਰ ਸਿੱਖ ਆਪਣੇ ਘਰ ਦੇ ਬਾਹਰ ਕਾਲਾ ਝੰਡਾ ਲਾਏ, ਕਾਲੀਆਂ ਦਸਤਾਰਾਂ ਸਜਾਓ ਔਰ ਕਾਲੀਆਂ ਚੁੰਨੀਆਂ ਬੀਬੀਆਂ ਲੈਣ। ਹੁਣ ਅਸੀਂ ਤਾਂ ਇਹ ਵੀ ਨਹੀਂ ਕਿਹਾ ਵੀ 15 ਅਗਸਤ ਨੂੰ ਕਾਲਾ ਝੰਡਾ ਲਾਓ, ਅਸੀਂ ਤਾਂ ਆਪਣੇ ਝੰਡੇ ਦੀ ਗੱਲ ਕੀਤੀ ਹੈ, ਕੌਮੀ ਝੰਡਾ ਹੋਣਾ ਚਾਹੀਦਾ। ਬਿਲਕੁਲ। ਹੁਣ ਗੱਲ ਇੱਥੇ ਨਹੀਂ ਮੁੱਕਦੀ। ਜਦੋਂ ਫਿਰ ਇਹ ਡਿਬੇਟ ਸ਼ੁਰੂ ਹੋ ਗਈ, ਫਿਰ ਆਪਣੇ ਨਾਨਾ ਜੀ ਦੀਆਂ ਲਿਖਤਾਂ ਹੀ ਪੜ੍ਹ ਲਓ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜੀ ਤੁਸੀਂ ਸਿੱਖੀ ਕਰਦੇ ਹੋ, ਹੁਣ ਭਾਰਤ ਦੇਸ਼ ਹੈ, ਤੁਸੀਂ ਇਹ ਦੱਸੋ ਕਿ ਸਿੱਖਾਂ ਲਈ ਧਰਮ ਪਹਿਲਾਂ ਹੈ ਕਿ ਦੇਸ਼ ਪਹਿਲਾਂ ਹੈ? ਮਾਸਟਰ ਤਾਰਾ ਸਿੰਘ ਤੁਹਾਡੇ ਨਾਨਾ ਜੀ ਨੇ ਕਿਹਾ ਕਿ ਸਿੱਖਾਂ ਲਈ ਧਰਮ ਪਹਿਲਾਂ। ਉਹਨਾਂ ਨੂੰ ਪੁੱਛਿਆ ਗਿਆ ਕਿਉਂ ਔਰ ਕਿਵੇਂ, ਉਹਨਾਂ ਨੇ ਕਿਹਾ ਵੀ ਜੇ ਧਰਮ ਪਹਿਲਾਂ ਨਾ ਹੁੰਦਾ ਤਾਂ ਫਿਰ ਅਸੀਂ ਪਾਕਿਸਤਾਨ ਦੇ ਵਿੱਚ ਆਪਣੀਆਂ ਸਦੀਆਂ ਤੋਂ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਬਣਾਈਆਂ ਜਾਇਦਾਦਾਂ ਸੀ, ਜ਼ਮੀਨਾਂ ਸੀ, ਆਪਣੇ ਇਤਿਹਾਸਕ ਗੁਰਦੁਆਰੇ ਸੀ, ਉਹ ਛੱਡ ਕੇ ਅਸੀਂ ਭਾਰਤ 'ਚ ਕਿਉਂ ਆਉਂਦੇ? ਜੇ ਗੱਲ ਦੇਸ਼ ਨਾਲ ਜੁੜੀ ਹੈ, ਦੇਸ਼ ਮਿੱਟੀ ਨੂੰ ਕਹਿੰਦੇ ਨੇ, ਤੁਹਾਡੇ ਕਹਿਣ ਮੁਤਾਬਕ ਵਤਨ ਪ੍ਰਸਤੀ ਇਹੀ ਹੈ। ਵੈਸੇ ਤਾਂ ਸਰ ਕਪੂਰ ਸਿੰਘ ਇੱਕ ਥਾਂ ਕਹਿੰਦੇ ਨੇ ਕਿ ਭਾਈ ਜਿਹੜਾ ਉਹ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਨੂੰ ਹੀ ਮਿੱਟੀ ਦੇ ਨਾਲ ਪਿਆਰ ਹੁੰਦਾ। ਉਹਨਾਂ ਨੇ ਕਿਹਾ ਵੀ ਸਾਡਾ ਪਿਆਰ ਸਾਡੇ ਲਈ ਜੇ ਲਿਟਰਲੀ ਵਤਨ ਪ੍ਰਸਤੀ ਕਹਿਣਾ ਹੋਏ ਤਾਂ ਸਾਡਾ ਵਤਨ ਤਾਂ ਪਾਕਿਸਤਾਨ ਹੈ, ਜਿੱਥੇ ਸਾਡੇ ਬਜ਼ੁਰਗਾਂ ਦੀ ਧਰਤੀ ਸੀ, ਪਰ ਅਸੀਂ ਉਸ ਨੂੰ ਕਿਉਂ ਛੱਡਿਆ? ਕਿਉਂਕਿ ਸਾਨੂੰ ਲੱਗਾ ਵੀ ਸਾਡੀ ਸਿੱਖੀ ਮਹਿਫੂਜ਼ ਨਹੀਂ ਹੈ, ਔਰ ਅਸੀਂ ਧਰਮ ਪਹਿਲਾਂ ਜਾਣ ਕੇ ਉਹ ਸਾਰਾ ਕੁਝ ਛੱਡ ਦਿੱਤਾ। ਹੁਣ ਇਹ ਛੋਟਾ ਆਰਗੂਮੈਂਟ ਨਹੀਂ ਹੈ, ਤੇ ਬੀਬੀ ਜੀ ਨੂੰ ਤਾਂ ਸਾਡੀ ਪਹਿਚਾਨ ਭਾਰਤ ਨਾਲ ਹੀ ਹੈ। ਤੁਹਾਡੇ ਨਾਨਾ ਜੀ ਤਾਂ ਕਹਿੰਦੇ ਸੀ ਕਿ ਭਾਈ ਜੇ ਸਾਡੇ ਧਰਮ ਦੀ ਹਿਫਾਜ਼ਤ ਨਹੀਂ ਹੈ, ਸਾਡਾ ਧਰਮ ਮਹਿਫੂਜ਼ ਨਹੀਂ ਹੈ,
ਤੇ ਸਾਡੀ ਲਾਇਲਟੀ ਤਾਂ ਆਪਣੇ ਧਰਮ ਨਾਲ ਹੈ। ਬਿਲਕੁਲ। ਜਦੋਂ ਅਸੀਂ ਇਹ ਕਹਿੰਦੇ ਆ ਜੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਭਾਈ ਖਾਲਸਾ ਹੀ ਝੰਡਾ ਲਾਓ, ਤੇ ਵਫਾਦਾਰੀ ਤਾਂ ਧਰਮ ਨਾਲ ਪਾਲਣ ਦੀ ਗੱਲ ਹੈ ਕਿ ਭਾਈ ਅਸੀਂ ਇਹ ਤਾਂ ਨਹੀਂ ਕਿਹਾ ਕਿ ਭਾਈ ਤਿਰੰਗੇ ਨੂੰ ਪੈਰਾਂ ਥੱਲੇ ਸੁੱਟੋ। ਉਹ ਜਿਹਨੇ ਸੁੱਟਣਾ ਜੀ ਸਦਕੇ ਸੁੱਟਣ। ਪਰ ਉਸ ਥਾਂ ਦੇ ਉੱਤੇ ਈਵਨ ਜਦੋਂ ਲਾਲ ਕਿਲੇ ਦੇ ਉੱਤੇ ਝੰਡੇ ਤੇ ਇਹਨਾਂ ਨੇ ਬਾਵੇਲਾ ਕੀਤਾ ਸੀ, ਤਿਰੰਗਾ ਤਾਂ ਲੱਗਾ ਹੀ ਹੋਇਆ ਸੀ ਵੱਡੇ ਪੂਲ ਤੇ, ਖਾਲੀ ਪੂਲ ਤੇ ਦੂਜਾ ਲਾਇਆ ਸੀ। ਸੋ ਉਹਨਾਂ ਨੂੰ ਜੇ ਦਿੱਲੀ ਵਾਲਿਆਂ ਨੂੰ ਤੁਹਾਡੇ ਖਾਲਸਾਈ ਝੰਡੇ ਤੋਂ ਪ੍ਰੋਬਲਮ ਹੈ ਤੇ ਤੁਹਾਡੇ ਅੰਦਰ ਐਡਾ ਕਿਹੜਾ ਤਿਰੰਗੇ ਦਾ ਹੇਜ ਜਾਗਿਆ ਹੋਇਆ ਵੀ ਤਿਰੰਗਾ ਲਹਿਰਾਏ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ। ਜੀ। ਸੋ ਜ਼ਾਹਰ ਤੌਰ ਦੇ ਉੱਤੇ ਇਸ ਗੱਲ ਵੱਲ ਸਾਡਾ ਜ਼ਰੂਰ ਕਿ ਸਿਧਾਂਤਕ ਤੌਰ ਤੇ ਅੱਜ ਵੀ ਜੇ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਆਪਣੇ ਧਰਮ ਦੀ ਹਿਫਾਜ਼ਤ ਦੇ ਲਈ ਉਹ ਦਸਤਾਰ ਦਾ ਮੁੱਦਾ ਹੈ, ਕਕਾਰਾਂ ਦਾ ਮੁੱਦਾ ਹੈ। ਇੱਥੇ ਕਿੰਨੇ ਹੇਟ ਕ੍ਰਾਈਮ ਹੋਏ, ਔਰ ਮੈਨੂੰ ਯਾਦ ਹੈ ਕਿ ਸਾਡੇ ਮਿੱਤਰ ਸ਼ੇਖ ਸਾਹਿਬ ਉਹ ਬਹੁਤ ਤਾਰੀਫ ਕਰਦੇ ਸੀ। ਉਹਨਾਂ ਨੇ ਕਹਿਣਾ 9/11 ਤੋਂ ਬਾਅਦ ਉਹਨਾਂ ਨੇ ਕਿਹਾ ਇੰਨਾ ਮਾਹੌਲ ਬਣਿਆ ਹੋਇਆ ਹੈ, ਸਿੱਖ ਕਿਵੇਂ ਪੱਗਾਂ ਨਾਲ ਦਾੜੀਆਂ ਨਾਲ, ਉਹ ਆਪ ਕਹਿੰਦੇ ਸੀ, ਕਹਿੰਦਾ ਵੀ ਮੈਂ ਤਾਂ ਭਾਵੇਂ ਦਾੜੀ ਨਹੀਂ ਰੱਖੀ ਹੋਈ, ਮੁਸਲਮਾਨ ਦੇ ਲਈ ਵੀ ਲਾਜ਼ਮ ਹੈ ਦਾੜੀ ਰੱਖਣੀ, ਪਰ ਜੇ ਮੈਂ ਰੱਖੀ ਵੀ ਹੁੰਦੀ ਤਾਂ ਮੈਂ ਕਟਾ ਦੇਣੀ ਸੀ। ਉਹ ਮੈਂ ਨਹੀਂ ਇਸ ਹੇਟ 'ਚ ਵੀ ਇੰਨਾ ਅੱਖਾਂ ਪਾੜ ਕੇ ਦੇਖਣ ਵਾਲਾ ਇੰਨੀ ਨਫ਼ਰਤ ਹੈ। ਉਹਨੇ ਕਿਹਾ ਵੀ ਆਫਰੀਨ ਹੈ ਸਿੱਖ ਕੌਮ ਦੇ ਉੱਤੇ। ਸੋ ਇਹੀ ਨਹੀਂ ਕਿ ਵੀ ਅਸੀਂ ਸਰੂਪ ਕਾਇਮ ਰੱਖਿਆ, ਅਸੀਂ ਉਹਦੀ ਰੈਕਗਨੀਸ਼ਨ ਵੀ ਲਈ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇਹੀ ਨਹੀਂ ਕਿ ਵੀ ਅਸੀਂ ਪੰਜਵਾਂ ਵੱਡਾ ਧਰਮ ਹੈ, ਅੱਜ ਪਿਛਲੇ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈੱਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਹੈ। ਸੋ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਿੱਖ ਡੇ ਪੈਰੇਡਸ, ਆਪਣੇ ਨਗਰ ਕੀਰਤਨਾਂ ਤੇ ਕੇਸਰੀ ਝੰਡੇ ਦੀ ਅਗਵਾਈ ਥੱਲੇ, ਇੱਥੇ ਤਾਂ ਅਸੀਂ ਇਹ ਵੀ ਹੱਕ ਲਏ ਹੋਏ ਨੇ। ਅਦਰਵਾਈਜ਼ ਤੁਸੀਂ ਇੱਥੇ ਜਿਹੜਾ ਤਲਵਾਰ ਜਾਂ ਦੂਜੀ ਰੱਖ ਨਹੀਂ ਸਕਦੇ। ਲੇਕਿਨ ਅਸੀਂ ਤਾਂ ਸਾਡੇ 5 ਪਿਆਰੇ ਨੰਗੀਆਂ ਕਿਰਪਾਨਾਂ ਦੇ ਨਾਲ ਜਦੋਂ ਨਗਰ ਕੀਰਤਨ ਨੂੰ ਲੀਡ ਕਰਦੇ ਨੇ ਤੇ ਇਸ ਮੁਲਕ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਹੈ ਵੀ ਤੁਹਾਡੀ ਰਵਾਇਤ ਤੁਹਾਡੇ ਧਰਮ ਦਾ ਹਿੱਸਾ ਹੈ। ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਤੇ ਦੂਸਰੇ ਪਾਸੇ ਅੱਜ ਬੀਬੀ ਕਿਰਨਜੋਤ ਕੌਰ ਦਾ ਜਿਹੜਾ ਮੁਲਕ ਜਿਹੜੀ ਕਹਿੰਦੀ ਹੈ ਬੀਬੀ ਕਿ ਪਛਾਣ ਤਿਰੰਗੇ ਨਾਲ ਹੈ। ਅੱਜ 2 ਦਿਨ ਪਹਿਲਾਂ ਦੀ ਖਬਰ ਹੈ ਕਿ ਜਲੰਧਰ ਦੇ ਇੱਕ ਸਕੂਲ ਦੇ ਵਿੱਚ ਜਿਹਨੂੰ ਸਿੱਖ ਔਨ ਕਰਦੇ ਨੇ, ਉਹਦੇ 'ਚ ਜਿਹੜੀ ਹੈ ਪ੍ਰਿੰਸੀਪਲ ਨੇ ਆਰਡਰ ਕੱਢਿਆ, ਟੀਚਰ ਨੇ ਅੱਗੋਂ ਕਿਹਾ ਕਿ ਜੀ ਸਭ ਆਪਣੇ ਕੜੇ ਲਾ ਕੇ ਦਿਓ। ਔਰ ਇੱਕ ਜਿਹੜੇ ਗੁਰਸਿੱਖ ਜਿਨ੍ਹਾਂ ਦੀ ਬੱਚੀ ਜਿਹੜੀ ਹੈ ਉਹ ਕੜਾ ਦੇਣ ਉਹਨਾਂ ਫਾਦਰ ਛੱਡ ਕੇ ਗਿਆ, ਤਾਂ ਉਹਨੇ ਅੰਦਰੋਂ ਬਾਹਰ ਭੱਜੀ ਆਈ ਕੜਾ ਲੈ ਕੇ ਕਿ ਆ ਡੈਡੀ। ਉਹ ਕਹਿੰਦੇ ਕੀ ਹੈ? ਕਹਿੰਦੇ ਨਹੀਂ, ਟੀਚਰ ਨੇ ਕਿਹਾ ਵੀ ਕੜੇ ਨਾਲ ਨਹੀਂ ਜਾ। ਉਹਨਾਂ ਨੇ ਆਪਣੀ ਗੱਡੀ ਲਾਈ, ਅੰਦਰ ਗਏ ਤਾਂ ਉਹਨਾਂ ਨੇ ਦੇਖਿਆ ਵੀ ਟੀਚਰ ਦੇ ਹੱਥ 'ਚ 10 ਕੜੇ ਫੜੇ ਹੋਏ ਸੀ ਜਿਹੜੇ ਬੱਚਿਆਂ ਦੇ ਲੁਹਾਏ ਹੋਏ ਸੀ। ਔਰ ਉਹਦੇ 'ਚ ਉਹਨੇ ਇੱਕਦਮ ਇਤਰਾਜ਼ ਕੀਤਾ। ਫਿਰ ਮੈਨੇਜਮੈਂਟ ਵੀ ਹਿੱਲੀ, ਦੂਜੀ ਵੀ ਕਿ ਜੀ ਪ੍ਰਿੰਸੀਪਲ, ਉਹਨਾਂ ਕਿਹਾ ਜੀ 2 ਬੱਚੇ ਲੜ ਪਏ ਸੀ, ਇੱਕ ਨੇ ਕੜਾ ਆਪਣਾ ਉਹਦਾ ਵੱਜ ਗਿਆ ਸੀ, ਦੂਜੇ ਤੇ ਅਸੀਂ ਕਿਹਾ ਜੀ ਇਹ ਸੇਫ ਨਹੀਂ। ਹੁਣ ਔਰ ਅਸੀਂ ਐਗਜ਼ਾਮ ਦੇ ਮਾਮਲੇ 'ਚ ਪਟਿਆਲੇ 'ਚ ਦੇਖਿਆ, ਚੰਡੀਗੜ੍ਹ 'ਚ ਦੇਖਿਆ। ਸੋ ਬੀਬੀ ਕਰਨਜੋਤ ਕੌਰ ਜੀ, ਤੁਸੀਂ ਬਾਕੀ ਛੱਡ ਦਿਓ, ਖਾਲਿਸਤਾਨ ਵੀ ਛੱਡ ਦਿਓ, ਤੁਹਾਡੇ ਤਾਂ 5 ਕਕਾਰੀ, ਤੁਹਾਡੀ ਸਟੇਟ ਜਿਹੜੀ ਪੰਜਾਬ, ਜਿਹਨੂੰ ਪੰਜਾਬੀ ਸੂਬਾ ਬਣਾਉਣ ਲਈ ਤੁਹਾਡੇ ਨਾਨਾ ਜੀ ਨੇ ਮੋਰਚੇ ਲਾਏ ਤੇ ਜਿਨ੍ਹਾਂ ਨੂੰ ਅਸੀਂ ਉੱਥੇ ਮਹਿਫੂਜ਼ ਨਹੀਂ ਹੈ, ਤੇ ਤੁਹਾਨੂੰ ਕੀ ਤਕਲੀਫ ਹੈ? ਤੇ ਵੈਸੇ ਮੈਂ ਇਸ ਮਾਮਲੇ 'ਚ ਇਹ ਵੀ ਐਡਵਾਈਸ ਦਿਆਂਗਾ, ਬੀਬੀ ਕਰਨਜੋਤ ਕੌਰ ਹੋਣ ਜਾਂ ਦੂਜੇ ਹੋਣ, ਇਹ ਹੈ ਤਾਂ ਤੁਹਾਡੇ ਭਾਰਤ ਦੇਸ਼ ਦਾ ਇੱਕ ਵੱਡਾ ਯੋਗੀ ਹੋਇਆ ਭਰਤਰੀ ਹਰੀ, ਜਿਹਨੂੰ ਸੰਸਕ੍ਰਿਤ 'ਚ ਪ੍ਰਿਤਰੀ ਹਰੀ ਕਹਿੰਦੇ ਨੇ। ਉਹਦੀਆਂ 3 ਰਚਨਾਵਾਂ ਨੇ, ਵੈਰਾਗਯ ਸ਼ਤਕ, ਸ਼੍ਰਿੰਗਾਰ ਸ਼ਤਕ, ਨੀਤੀ ਸ਼ਤਕ। ਔਰ ਨੀਤੀ ਸ਼ਤਕ ਦੇ ਵਿੱਚ ਉਹਦਾ ਇੱਕ ਸ਼ਲੋਕ ਹੈ ਸੰਸਕ੍ਰਿਤ ਦਾ, ਉਹਦੀ ਪਹਿਲੀ ਲਾਈਨ ਹੈ ਮੌਨਸਯ ਮੂਰਖਸਯ ਆਭੂਸ਼ਣਮ, ਕਿ ਜਿਹੜਾ ਮੂਰਖ ਹੁੰਦਾ ਹੈ ਉਹਦਾ ਗਹਿਣਾ ਹੁੰਦਾ ਹੈ ਕਿ ਉਹ ਚੁੱਪ ਰਹੇ, ਕਿ ਚੁੱਪ ਰਹਿਣਾ ਮੂਰਖਾਂ ਦਾ ਸਭ ਤੋਂ ਵੱਡਾ ਗਹਿਣਾ ਹੈ। ਸੋ ਜੇ ਤੁਸੀਂ ਕੋਈ ਹੋਰ ਚੱਜ ਦੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਆਪਣੇ ਭਰਤਰੀ ਹਰੀ ਦਾ ਹੀ ਇਸ ਅਸੂਲ ਤੇ ਕੰਮ ਕਰ ਲਿਆ ਕਰੋ ਕਿ ਮੌਨਸਯ ਮੂਰਖਸਯ ਆਭੂਸ਼ਣਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।